हाँ जी, अस्सलाम वालेकुम जी। और सुनाओ तबीयत सेहत हाँ ठीक ठाक बिल्कुल की हो रहा है? बस जगह ਸੀ ਮੈਂ ਕਿਹਾ ਜਿਹੜਾ ਨਾ ਥੋੜਾ ਜਿਹਾ ਇਸ ਪੱਧਰ ਤੇ ਜਿਹੜਾ ਨਾ ਕਰਨਾ ਸ਼ੁਰੂ ਕਰਦੇ ਆ ਥੋੜੀ ਥੋੜੀ ਬੰਦੇ ਤਾਂ ਹੁਣ आ जाओ। ਵਾਢੀਆਂ ਕਰਕੇ ਮਸਰੂਫ ਆ ਹਾਂਜੀ ਸੱਜਣੋ ਤੇ ਮਿੱਤਰੋ, ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ अस्सलाम वालेकुम ਜੀ, ਸਤਿ ਸ੍ਰੀ ਅਕਾਲ। ਕਿਵੇਂ ਹੋ ਜੀ ਸਾਰੇ ਵੀਰ? ਵਧੀਆ ਹੋ ਨਾ? ਹਾਂਜੀ, ਅਸੀਂ ਵੀ ਇਹੀ ਆਸ ਕਰਦੇ ਹਾਂ ਵੀ ਤੁਸੀਂ ਸਾਰੇ ਵਧੀਆ ਹੋਵੋਗੇ ਜੀ। ਰਾਣਾ ਅਸਲਮ ਖਾਨ ਵਕਾਰ ਤੇ ਰਾਣਾ ਖਾਲਦ ਮਕਬੂਲ ਜੀ ਪੰਜਾਬੀ ਬੈਸਟ ਫਾਰਐਵਰ ਤੋਂ ਕਰਦੇ ਹਾਂ ਆਪਣਾ ਅੱਜ ਦਾ ਵਲੌਗ ਸ਼ੁਰੂ। ਤੇ ਤੁਹਾਨੂੰ ਸਾਰਿਆਂ ਨੂੰ ਕਹਿੰਦੇ ਹਾਂ ਜੀ ਆਇਆਂ ਨੂੰ, ਸਤ ਬਿਸਮਿਲ੍ਲਾ। ਵਲੌਗ ਪੂਰਾ ਦੇਖਿਓ, ਸਵਾਦ ਆਊਗਾ। ਕਿਉਂ ਜੀ ਰਾਣਾ ਸਾਹਿਬ? ਹਾਂਜੀ ਰਾਣਾ ਸਾਹਿਬ, ਅੱਜ ਦਾ ਜਿਹੜਾ ਵਲੌਗ ਆ, ਤੁਸੀਂ ਪਰਸੋਂ ਚੌਥੇ ਆਪਾਂ ਵਲੌਗ ਬਣਾਇਆ ਸੀਗਾ, ਹਾਂ ਆਪਾਂ ਇਹ ਗੱਲ ਕੀਤੀ ਸੀ ਡੀਜ਼ਲ ਤੇ ਪੈਟਰੋਲ ਵਾਲੀ। ਹਾਂ ਡੀਜ਼ਲ ਤਾਂ ਜੀ ਰਾਤੀ ਹੋ ਗਿਆ 135 ਰੁਪਏ ਸਸਤਾ ਤੇ ਪੈਟਰੋਲ ਕੀਤਾ ਹੈ ਜੀ 12 ਰੁਪਏ ਸਸਤਾ। ਪਰ ਆਪਾਂ ਕੀ ਕੀਤਾ ਵੀ ਆਪਾਂ ਨਾਲ ਇੱਕ ਸਾਈਕਲ ਦਾ ਬੰਦੋਬਸਤ ਵੀ ਕਰ ਲਿਆ ਵੀ ਜਿਹੜਾ ਨਾ ਇਹਦੇ ਤੋਂ ਹੌਲੀ ਹੌਲੀ ਜਾਨ ਛੁੱਟੂਗੀ। ਅੱਜ ਮੈਨੂੰ ਸਾਹ ਜ਼ਿਆਦਾ ਚੜਿਆ ਆਉਂਦੇ ਹੋਏ, ਪਰ ਜਿਹੜਾ ਨਾ ਉਮੀਦ ਆ ਵੀ 2-4 ਦਿਨਾਂ ਦੇ ਵਿੱਚ ਜਿਵੇਂ ਸਾਈਕਲ ਰਲਾ ਹੋਊਗਾ ਮੈਂ ਵੀ ਰਲਾ ਹੋਊਗਾ। ਅੱਛਾ ਨਾ ਅੱਜ ਮੇਰਾ ਤਾਂ ਇਰਾਦਾ ਹੈ ਸੀ ਵਲਾਗ ਨਾ ਅੱਗੇੋਂ ਆ ਜਾਓ। 2 ਵਲਾਗਾਂ ਦਾ ਹੈ ਸੀ ਮੇਰੇ ਜ਼ਿਹਨ 'ਚ। ਅੱਛਾ ਅੱਛਾ। ਇੱਕ ਤਾਂ ਇਹ ਸੀ ਮੈਂ ਕਿਹਾ ਫੁੱਟਬਾਲ ਦਾ ਵਰਲਡ ਕੱਪ ਸ਼ੁਰੂ ਹੋ ਰਿਹਾ ਵਾ, ਉਹਦੇ ਤੇ ਬਲਕਿ ਇੱਕ ਚੈਨਲ ਵੀ ਸ਼ੁਰੂ ਕਰਨਾ ਵਾ, ਹਾਂ ਹਾਂ। ਖਾਨ ਤੇ ਮੈਂ ਤੇ ਤੁਸੀਂ ਹੈਂ? ਅੱਛਾ ਅੱਛਾ। ਤੇ ਉਹਦੇ ਤੇ ਇਹ ਸੀ ਵੀ ਮੈਂ ਕਿਹਾ ਪਹਿਲਾ ਵਲਾਗ ਇਸ ਚੈਨਲ ਤੇ ਪਾਵਾਂਗੇ ਹਾਂ ਹਾਂ। ਤੇ ਫਿਰ ਉਸ ਚੈਨਲ ਤੇ ਕੰਮ ਕਰਾਂਗੇ। ਹੂੰ ਹੂੰ। ਤੇ ਦੂਸਰਾ ਪੁਰਾਣੀ ਤਹਿਜ਼ੀਬਾਂ ਤੇ ਕੁਝ ਪੜ੍ਹ ਰਹੇ ਆ, ਉਹ ਸੀ ਵੀ ਜਿਹੜੀ ਸੁਨਹਿਰੀ ਤਹਿਜ਼ੀਬ ਆ, ਪਹਿਲੀ ਤਹਿਜ਼ੀਬ ਯਾਨੀ ਕਿ ਇਨਸਾਨੀ ਜਿਹੜੀ, ਉਹਦੇ ਤੇ ਗੱਲ ਕਰਾਂਗੇ। ਹਾਂ ਹਾਂ। ਤੇ ਲੇਕਿਨ ਤੁਹਾਡੇ ਸਾਈਕਲ ਨੇ ਬਿਲਕੁਲ ਸਰਪ੍ਰਾਈਜ਼ ਕਰ ਦਿੱਤਾ ਸਾਰਾ ਹੀ, ਯਾਨੀ ਕਿ ਜਿਹੜਾ ਨਾ ਸ਼ਡਿਊਲ ਜਿਹੜਾ ਨਾ ਅੱਗੇ ਪਿੱਛੇ ਕਰ ਦਿੱਤਾ। ਤੇ ਅੱਜ ਆਪਾਂ ਨਾਲ ਗੱਲ ਕਰਦੇ ਆ ਸਾਈਕਲ ਤੇ। ਸਾਈਕਲ ਤੇ? ਹਾਂ ਸਾਈਕਲ ਤੇ। ਸਾਈਕਲ ਨਾਲ ਬਹੁਤ ਸਾਰੀਆਂ ਚੀਜ਼ਾਂ ਨਾ ਜੁੜੀਆਂ ਹੋਈਆਂ ਵਾ। ਉਰਦੂ ਲਿਟਰੇਚਰ 'ਚ ਸਾਈਕਲ ਦਾ ਮੈਂ ਕਿਹਾ ਫਿਤਰਤ ਬੁਖਾਰੀ, ਅਹਿਮਦ ਸ਼ਾਹ ਫਿਤਰਤ ਬੁਖਾਰੀ, ਉਹਨਾਂ ਦੇ 10-12 ਮਜ਼ਮੂਨ, ਉਹਨਾਂ 'ਚ ਇੱਕ ਮਜ਼ਮੂਨ ਜਿਹੜਾ ਨਾ ਉਹ ਸਾਈਕਲ ਤੇ ਮਰਹੂਮ ਦੀ ਯਾਦ ਨੇ ਹੈ ਵੀ ਉਹ ਕਿਸ ਤਰ੍ਹਾਂ ਉਹਨਾਂ ਦੀ ਸਾਈਕਲ ਹੈ ਆ। ਤੇ ਇੱਕ ਕਿੱਸਾ ਕੁਦਰਤੁੱਲਾ ਸ਼ਹਾਦ ਦਾ ਵਾ, ਉਹ ਤੋਂ ਜ਼ਰਾ ਤਫਸੀਲ ਨਾਲ ਬਿਆਨ ਕਰੂੰਗਾ ਮੈਂ, ਬੜਾ ਜ਼ਬਰਦਸਤ ਹੈ। ਤੇ ਬਾਕੀ ਸਾਈਕਲ ਜਿਹੜਾ ਪ੍ਰਾਇਮਰੀ ਸਕੂਲ 'ਚ ਨਾ ਉਸਤਾਦਾਂ ਦਾ ਸਾਈਕਲ ਜਿਹੜਾ ਵਾ ਨਾ, ਉਹ ਦੇਖ ਕੇ ਮੈਨੂੰ ਇਹ ਯਾਦ ਆ ਗਿਆ, ਇਸ ਤਰ੍ਹਾਂ ਝੋਲਾ ਟੰਗਿਆ ਜ਼ਰਾ ਵੱਡਾ ਹੁੰਦਾ ਸੀ ਝੋਲਾ ਉਸ ਸਾਈਜ਼ ਦਾ। ਉਸ ਝੋਲੇ 'ਚ ਇੱਕ ਪੰਪ ਹੁੰਦਾ ਸੀ ਹੈ, ਤੇ ਸੋਲੂਸ਼ਨ ਵਾਲੀ ਡੱਬੀ ਹੁੰਦੀ ਸੀ, ਰੇਗ ਮਾਰ ਹੁੰਦਾ ਸੀ, ਪੈਂਚਰ ਲਾਣੇ ਦਾ, ਪੈਂਚਰ ਕਿਧਰੇ ਲਾਣਾ ਪੈ ਜੂਵੇ। ਤੇ ਇਹ ਦੱਸੋ ਵੀ ਤੁਹਾਡੇ ਝੋਲੇ 'ਚ ਕੀ ਆ? ਲਓ ਜੀ, ਮੇਰਾ ਝੋਲਾ ਤਾਂ ਰਾਣਾ ਸਾਹਿਬ ਇਹ ਮੋਟਰਸਾਈਕਲ ਦੇ ਨਾਲ ਵੀ ਹੁੰਦਾ ਸੀ। ਅੱਛਾ ਅੱਛਾ ਹੈ, ਇਹ ਮੈਂ ਨਾਲ ਹੀ ਰੱਖਦਾ। ਝੋਲਾ ਤਾਂ ਇਹ ਤੁਸੀਂ ਦਿੱਤਾ ਸੀ ਮੈਨੂੰ ਹਾਂ। ਹੈ। ਇਹਦੇ ਵਿੱਚ ਜੀ ਮੇਰੀ ਇੱਕ ਐਨਕ ਹੁੰਦੀ ਹੈ, ਠੀਕ ਹੈ, ਜਾਂ ਮਾੜਾ ਮੋਟਾ। ਇਸ ਟਾਈਮ ਮੈਂ ਚੱਲਿਆ ਡੇਰੇ, ਤੇ ਇਹਦੇ ਵਿੱਚ ਜਨਾਬ ਜੀ ਆਹ ਕੁੱਤੀ ਵਾਸਤੇ ਰੋਟੀ ਹੈ ਜੀ, ਤੇ ਇੱਕ ਗਰਾਰੀ ਟੁੱਟ ਗਈ ਸੀ ਮਸ਼ੀਨ ਦੀ, ਉਹ ਹੈ ਇਹਦੇ ਵਿੱਚ। ਇੱਕ ਇਹਦੇ ਵਿੱਚ ਜੀ ਆ ਜਿਹੜੇ ਮੈਕ ਆਪਣੇ ਜਿਹੜੇ ਖਰਾਬ ਹੋ ਗਏ ਹੋਏ ਆ, ਉਹ ਆ ਜੀ। ਇੱਕ ਇਹਦੇ ਵਿੱਚ ਰਾਣਾ ਸਾਹਿਬ ਹੈਗਾ ਆ ਜੀ ਇਹ ਪਾਵਰ ਬੈਂਕ। ਹਾਂਜੀ ਆ ਹੁਣ ਕਿਉਂਕਿ ਮਾਡਰਨ ਦੌਰ ਹੋ ਗਿਆ ਨਾ। ਹਾਂਜੀ, ਝੋਲਾ ਹੈ ਜ਼ਰੂਰਤ ਦੀਆਂ ਚੀਜ਼ਾਂ। ਹਾਂ ਹੈ ਜ਼ਰੂਰਤ ਦੀਆਂ, ਗੱਲ ਫਰਕ ਕੋਈ ਨਹੀਂ ਪਿਆ, ਚੀਜ਼ਾਂ ਬਦਲੀਆਂ। ਉਦੋਂ ਵੀ ਜ਼ਰੂਰਤ ਦੀਆਂ ਚੀਜ਼ਾਂ ਹਾਂ ਇਹ ਗੱਲ। ਤੇ ਉਹ ਜਿਹੜੀ ਹੈ ਨਾ ਇੱਕ ਮਾਮਿਆਂ ਦਾ ਤੇ ਭਾਣਜਿਆਂ ਦਾ ਨਾ ਬੜਾ ਆਪਸ ਵਿੱਚ ਪਿਆਰ ਜਿਹੇ ਵਾਲਾ ਰਿਸ਼ਤਾ ਹੁੰਦਾ। ਤੇ ਪਹਿਲੋਂ ਇਹ ਹੁੰਦਾ ਸੀ ਵੀ ਜਦੋਂ ਕੋਈ ਭਾਣਜਾ ਜਾਂਦਾ ਸੀ ਨਾ 6ਵੀਂ 'ਚ ਜਾਂ 9ਵੀਂ 'ਚ ਅਗਲੇ ਦੂਸਰੇ ਪਿੰਡ, ਤੇ ਫਿਰ ਉਹਨੂੰ ਸਾਈਕਲ ਦੀ ਜ਼ਰੂਰਤ ਹੁੰਦੀ ਸੀ। ਤੇ ਫਿਰ ਮਾਮੇ ਨਾ ਸਾਈਕਲ ਲੈ ਕੇ ਮਾਮੇ ਸਾਈਕਲ ਲੈ ਕੇ ਦਿੰਦੇ। ਤੇ ਮੇਰੇ ਬੜੇ ਭਾਈ, ਸਭ ਤੋਂ ਭਾਈ ਤਸਲੀਮ ਨੇ, ਜਦੋਂ ਉਹਨਾਂ ਨੇ 6ਵੀਂ 'ਚ ਜਾਣਾ ਸ਼ੁਰੂ ਕੀਤਾ ਨਾ ਜੱਗੋਵਾਲ, ਯਾਨੀ ਕਿ ਕਾਲੇ ਕੀ ਵਾਲਾ ਸਕੂਲ, ਉਹ ਕੋਈ 4 ਕਿਲੋਮੀਟਰ ਸੀ। ਉਦੋਂ ਫਿਰ ਸਾਡੇ ਮਾਮਾ ਅਖਤਰ ਅੱਲਾ ਜੰਨਤ ਬਖਸ਼ੀ, ਉਹਨਾਂ ਨੇ ਨਾ ਉਹਨਾਂ ਨੂੰ ਸਾਈਕਲ ਜਿਹੜਾ ਵਾ ਨਾ ਉਹ ਲੈ ਕੇ ਦਿੱਤੀ। ਫਿਰ ਭਾਈ ਦਲਾਵਰ ਜੀ ਉਹਨਾਂ ਨੂੰ ਤੇ ਫਿਰ ਘਰ ਵਾਲਿਆਂ ਨੇ ਲੈ ਕੇ ਦਿੱਤੀ। ਤੇ ਇਸ ਤਰ੍ਹਾਂ ਭਾਈ ਦਾਊਦ ਜਿਹੜੇ ਮੇਰੇ ਮਸ਼ੇਰ ਆ, ਉਹ ਜਦੋਂ ਭਾਈ ਗੁਰੂ ਜਾਣ ਲੱਗੇ 9ਵੀਂ 'ਚ, ਉਦੋਂ ਉਹਨਾਂ ਨੂੰ ਨਾ ਫਿਰ ਮਾਮੂ ਅਖਤਰ ਨੇ ਸਾਈਕਲ ਲੈ ਕੇ ਦਿੱਤੀ। ਤੇ ਚਾਨਣੀ ਰਾਤ ਸੀ, ਮੈਨੂੰ ਯਾਦ ਆ ਹਾਲੇ ਤੱਕ ਵੀ ਉਹ ਸਾਈਕਲ ਹਲੇ ਇੱਕ ਚੱਲੀ ਤਾਂ ਥੋੜੀ ਜਿਹੀ ਘਟਾ ਹੀ, ਲੇਕਿਨ ਅਸੀਂ ਘੰਟਾ ਸਾਰਾ ਸਾਫ਼ ਕਰਦੇ ਆ। ਆ ਦੇਖੋ, ਹਾਂ ਆ ਨਾਲ ਦੁੱਧ ਵਾਲੀ ਕੈਨੀ ਵੀ ਹੈ। ਮੈਂ ਕਹਿੰਦਾ ਰਾਣਾ ਸਾਹਿਬ ਉਹ ਉੱਥੇ ਮਿੱਟੀ ਤੇ ਬਹਿ ਕੇ ਨਾ ਗੱਲ ਕਰੀ। ਹਾਂ ਚਲੋ ਹੈਂ? ਗੱਲ ਕਰਦੇ ਆ ਜਾਓ ਆ ਜਾਓ ਜੀ, ਉੱਥੇ ਬਹਿ ਕੇ ਗੱਲ ਕਰਦੇ ਆ। ਰਾਣਾ ਸਾਹਿਬ ਨੇ ਗੱਲ ਕੀਤੀ ਆ ਵੀ ਮੈਂ ਸਾਈਕਲ ਤੇ ਗੱਲ ਕਰਨੀ ਆ ਲੰਬੀ, ਤੇ ਫਿਰ ਇਹਦਾ ਮਤਲਬ ਮੈਂ ਤਾਂ ਇੱਥੇ ਥੱਕ ਜੂਗਾ। ਆ ਜਾਓ ਉੱਥੇ ਬਹਿ ਕੇ ਗੱਲ ਕਰਦੇ। ਹਾਂ ਚਲੋ ਚਲੋ। ਆ ਜਾਓ, ਆ ਜਾਓ। ਆ ਜਾਓ, ਉੱਥੇ ਬਹਿ ਕੇ ਗੱਲ ਕਰਦੇ। ਰਾਣਾ ਸਾਹਿਬ ਨੇ ਗੱਲ ਕੀਤੀ ਆ ਵੀ ਮੈਂ ਸਾਈਕਲ ਤੇ ਗੱਲ ਕਰਨੀ ਆ ਲੰਬੀ, ਤੇ ਫਿਰ ਇਹਦਾ ਮਤਲਬ ਮੈਂ ਤਾਂ ਇੱਥੇ ਥੱਕ ਜੂਗਾ। ਆ ਜਾਓ, ਉੱਥੇ ਬਹਿ ਕੇ ਗੱਲ ਕਰਦੇ।
ਲਓ ਜੀ ਆ ਦੇਖੋ ਵੀ ਇੱਥੇ ਠੰਡੀ ਛਾਂ ਵੀ ਹੈ। ਹਾਂ ਆ ਪਪੂਲਰ ਜਿਹੜੇ ਆ ਹਾਂ ਜਿਹੜੇ ਕਿ ਅਸੀਂ ਲਾਏ ਸੀ, ਅੱਜ ਉਹਨਾਂ ਦੀ ਛਾਂ ਦੇ ਵਿੱਚ ਅਸੀਂ ਪਹਿਲਾ ਦਿਨ ਵੀ ਭਾਵੇਂ ਥੋੜੀ ਆ ਹਾਂ। ਪਰ ਅਸੀਂ ਇੱਕ ਵਾਰੀ ਬਹਿ ਗਏ ਹੋਏ ਆ ਤੇ ਇਦਾਂ ਇਹ ਜਦੋਂ ਸਾਰੇ ਫੁੱਟ ਕੇ ਤਾਂ ਪੂਰਾ ਨਜ਼ਾਰਾ ਦੇਣਗੇ ਜੀ। ਤੇ ਕੁਝ ਵੀ ਮਿੱਟੀ ਦੇ ਨਾਲ ਜਿਹੜੀ ਹੈ ਜੁੜਨ ਦੀ ਆਪਣੀ ਲਹਿਦਾ ਹੀ ਚੱਸ ਹੁੰਦੀ ਹੈ ਜੀ ਹੈ। ਤੇ ਰਾਣਾ ਸਾਹਿਬ ਤੁਸੀਂ ਗੱਲ ਕਰਦੇ ਸੀਗੇ ਵੀ ਮੈਂ ਗੱਲ ਕਰਨੀ ਅੱਜ ਸਾਈਕਲ ਤੇ, ਤੁਸੀਂ ਗੱਲ ਕੀਤੀ ਆ ਸਾਈਕਲ ਦੀ ਭਾਣਜਿਆਂ ਵਾਲੀ, ਬੜੀ ਸੋਹਣੀ ਤੇ ਸਵਾਦੀ ਗੱਲ ਕੀਤੀ ਆ। ਔਰ ਇਹ ਰਿਵਾਜ ਰਾਣਾ ਸਾਹਿਬ ਇਹ ਹਲੇ ਤੱਕ ਵੀ ਚੱਲਦਾ ਵੀ ਅੱਜ ਵੀ ਜਨਾਬ ਜੀ ਮੈਂ ਆਪਣੇ ਭਾਣਜਿਆਂ ਨੂੰ ਸਭ ਤੋਂ ਪਹਿਲੀ ਜਿਹੜੀ ਡਿਮਾਂਡ ਹੁੰਦੀ ਹੈ ਨਾ ਨਿਆਣੇ ਦੀ ਕਿਸੇ ਦੀ, ਉਹ ਹੁੰਦੀ ਹੈ ਜੀ ਸਾਈਕਲ ਦੀ ਵੀ ਮੈਨੂੰ ਸਾਈਕਲ ਲੈ ਕੇ ਦਿਓ ਹੈ। ਉਹਦੇ 'ਚ ਨਾ ਕੋਈ ਸਕੂਲ ਜਾਣ ਵਾਲਾ ਰੌਲਾ ਨਾ ਕਿਸੇ ਨੇ, ਬਸ ਛੋਟੇ ਸਾਈਕਲ ਤੋਂ ਕੰਮ ਸ਼ੁਰੂ ਹੋ ਜਾਂਦਾ। ਫਿਰ ਜਦੋਂ 5ਵੀਂ 6ਵੀਂ 'ਚ ਮੈਂ ਜੀ ਨਨਕਾਣਾ ਸਾਹਿਬ ਮੇਰੇ ਭਾਣਜੇ ਉੱਥੋਂ ਜਾ ਕੇ ਮੈਂ ਉਹਨੂੰ ਸਾਈਕਲ ਲੈ ਕੇ ਦਿੱਤੀ ਸੀਗੀ। ਤੇ ਮੇਰੇ ਜਿਹੜਾ ਮੇਰਾ ਮੁੰਡਾ ਆ ਉਹਨੂੰ ਵੀ ਉਹਦੇ ਜਿਹੜੇ ਮਾਮੇ ਆ ਉਹ ਮਾਮਿਆਂ ਨਾਲ ਇੱਕੋ ਹੀ ਡਿਮਾਂਡ ਕਰਦਾ ਵੀ ਸਾਈਕਲ ਲੈ ਕੇ ਦੇਣੀ। ਇਹ ਮਾਮੀ ਕਿਉਂ ਲੈ ਕੇ ਦਿੰਦੇ ਸੀ ਸਾਈਕਲ, ਆਹ ਗੱਲ ਦੱਸੋ। ਅਸਲ ਵਿੱਚ ਉਹ ਹੁੰਦਾ ਨਾ ਕਿ ਖੁੱਬ ਹੁੰਦੀ ਹੈ ਨਾ, ਹਾਂ ਤੇ ਫਿਰ ਉਹ ਨਾਲੇ ਮਾਵਾਂ ਦਾ ਇਹ ਹੁੰਦਾ ਨਾ ਕਿ ਫਿਰ ਉਹ ਜਿਹੜੀ ਭਾਈਆਂ ਦੀ ਚੀਜ਼ ਹੈ ਫਿਰ ਉਹ ਨਿਆਣੇ ਨੂੰ ਰੀਅਲਾਈਜ਼ ਵੀ ਕਰਾਉਂਦੀਆਂ ਰਹਿੰਦੀਆਂ ਨਾ। ਤੁਹਾਡੇ ਮਾਮੇ ਨੇ ਮਾਮੇ ਨੇ ਸਾਈਕਲ ਲੈ ਕੇ ਦਿੱਤੀ। ਸਹੀ ਗੱਲ ਹੈ। ਫਿਰ ਉਹ ਚੰਦਾ ਮਾਮੂ ਹੁੰਦਾ, ਚੰਦਾ ਚਾਚੂ ਤਾਂ ਹੁੰਦਾ ਕੋਈ ਨਹੀਂ। ਹਾਂ ਚੰਦਾ ਮਾਮੂ। ਹਾਂ ਉਹ ਇੱਕ ਇੰਜ ਚੱਲਦੀ ਹੈ ਚੀਜ਼ਾਂ ਦਾ। ਤੇ ਮੈਨੂੰ ਨਾ ਤੁਸੀਂ ਤਾਂ ਅਸਲ 'ਚ ਇੱਥੇ ਪਿੰਡ ਵਾਲੇ ਸਕੂਲ 'ਚ ਪੜ੍ਹੇ ਆ ਨਾ, ਤੁਹਾਨੂੰ ਪਾਸ ਨਹੀਂ ਹੋਇਆ। ਹੁਣ ਅਸੀਂ ਤਾਂ ਨਾਲ ਵਾਲੇ ਪਿੰਡ ਵਾਲੇ ਸਕੂਲ 'ਚ ਜਾਂਦੇ ਸੀ ਤੇ ਫਿਰ ਸਾਡਾ ਸਟਾਫ ਵੀ ਕੋਈ 4 ਕਿਲੋਮੀਟਰ ਹਟਵਾ ਸੀ। ਦੋਨੇ ਜਗ੍ਹਾ 'ਤੇ ਜਿਹੜੀ ਸਾਈਕਲਾਂ ਦੀ ਪੈਂਚਰ ਲਾਣੇ ਵਾਲੀ ਦੁਕਾਨ ਸੀ ਨਾ ਸਾਈਕਲ ਦੀ, ਉਹ ਮਰਕਜ਼ ਹੁੰਦੀ ਸੀ। ਜਿਸ ਤਰ੍ਹਾਂ ਸਕੂਲ ਤੇ ਉੱਥੇ ਸਾਡੇ ਪੁਲ ਤੇ ਗੱਗੋਮਾਲ ਉੱਥੇ ਇੱਕ ਸਾਈਕਲਾਂ ਵਾਲਾ ਜਿਹੜਾ ਬੰਦਾ ਸੀ ਉਹ ਬੜਾ ਮਰਕਜ਼ ਹੁੰਦਾ ਸੀ। ਉੱਥੇ ਕਿਸੇ ਨੇ ਕੋਈ ਪੈਂਚਰ ਲਵਾਉਣਾ, ਕਿਸੇ ਨੇ ਕਹਿਣਾ ਕੁੱਤੇ ਫੇਲ ਹੋ ਗਏ, ਚੈਨ ਖਰਾਬ ਹੋ ਗਈ, ਬ੍ਰੇਕ ਖਰਾਬ ਹੋ ਗਈ, ਯਾਨੀ ਕਿ ਉੱਥੇ ਜੀ ਸਾਈਕਲਾਂ ਦਾ ਨਾ ਰਸ਼ ਰਹਿੰਦਾ ਸੀ। ਰਾਣਾ ਸਾਹਿਬ ਤੁਹਾਡੀ ਮੈਂ ਗੱਲ ਕੱਟਦਾ, ਮੈਂ ਦੇਖ ਕੇ ਆਇਆ ਹੁਣ ਵੀ ਸਾਈਕਲ ਵਾਲੀ ਦੁਕਾਨਾਂ ਤੇ ਰਸ਼ ਆ ਦੁਬਾਰਾ ਤੋਂ। ਤੇ ਉਹ ਫਿਰ ਬੜਾ ਜਿਹੜਾ ਨਾ ਉੱਥੇ ਇੱਕ ਮਰਕਜ਼ ਹੁੰਦਾ ਸੀ। ਫਿਰ ਨਾਲ ਨਾ ਉਸ ਨਾਲ ਕੋਈ ਖਾਣੇ ਪੀਣੇ ਵਾਲੇ ਬੰਦੇ ਦੀ ਵੀ ਦੁਕਾਨ ਚੱਲ ਰਹੀ ਹੁੰਦੀ ਸੀ। ਪਕੌੜਿਆਂ ਵਾਲੀ, ਸਮੋਸਿਆਂ ਵਾਲੀ, ਚਾਹ ਵਾਲੀ। ਤੇ ਉਹ ਵੀ ਇਹ ਸਾਈਕਲਾਂ ਉੱਥੇ ਲੋਕ ਸਾਈਕਲ ਠੀਕ ਕਰਾਉਣਾ ਹੁੰਦੇ ਸੀ, ਬੈਠੇ ਰਹਿੰਦੇ ਸੀ, ਕੋਈ ਖਾਣਾ ਪੀਣੇ ਦਾ ਨਾ ਚੱਲ। ਫਿਰ ਸਾਡੇ ਅੱਡਾ ਬਸ਼ੀਰਾਬਾਦ ਨੇ ਇੱਕ ਮੁਸਤਫਾ ਹੁੰਦਾ ਸੀ ਸਾਈਕਲਾਂ ਵਾਲਾ। ਉਹ ਫਿਰ ਬੰਦੇ ਨੇ ਕਹਿਣਾ ਮੈਂ ਮੁਸਤਫਾ ਦੀ ਦੁਕਾਨ ਤੇ ਹੋਊਂਗਾ, ਉੱਥੇ ਸਾਈਕਲ ਖੜਾ ਕਰ ਦੂੰਗਾ। ਤੇ ਉਹਨੇ ਯਾਨੀ ਕਿ ਮੁਸਤਫਾ ਨੇ ਨਾ ਪਹਿਲੀ ਬੱਸ ਤੇ ਆਉਣਾ ਹੁੰਦਾ ਸੀ ਤੇ ਆਖਰੀ ਬੱਸ ਤੇ ਨਾ ਗੁਜਰੇ ਜਾਣਾ ਹੁੰਦਾ ਸੀ। ਕਿਆ ਮੰਜ਼ਰ ਕਸੀ ਕੀਤੀ ਹੈ ਕਦੇ ਪੁਰਾਣਾ ਕੋਈ ਨਹੀਂ ਯਾਦ ਕਰਾਤੇ। ਤੇ ਉੱਥੇ ਫਿਰ ਉਹ ਕੋਈ 20-30 ਸਾਈਕਲ ਜਿਹੜੇ ਹੈ ਨਾ ਖੜੇ ਹੁੰਦੇ ਸੀ ਤੇ ਫਿਰ ਉਹ ਮੁਸਤਫਾ ਨੇ ਕਿਸੇ ਦਾ ਕੋਈ ਕਿਸੇ ਦਾ ਪੈਡਲ ਕੱਸ ਰਿਹਾ, ਕਿਸੇ ਦੀ ਬ੍ਰੇਕ ਕੱਸ ਰਿਹਾ। ਉਹ ਬੜੀ ਯਾਨੀ ਕਿ ਜਿਹੜਾ ਵਾ ਨਾ ਜਿਸ ਤਰ੍ਹਾਂ ਅੱਜ ਕੱਲ੍ਹ ਗੱਡੀਆਂ ਦੇ ਮਕੈਨਿਕਾਂ ਦੀ ਹੈ ਨਾ ਵੈਲਿਊ, ਇਸ ਤਰ੍ਹਾਂ ਹੀ ਯਾਨੀ ਕਿ ਉਹਨਾਂ ਸਾਈਕਲਾਂ ਦੀ ਨਾ ਹੁੰਦੀ ਸੀ। ਉਹ ਬੜੀ ਅੱਛਾ। ਫਿਰ ਇੱਕ ਹੋਰ ਆ, ਮੈਨੂੰ ਸਾਈਕਲ ਨਹੀਂ ਚਲਾਉਣੀ ਆਉਂਦੀ ਤੇ ਹੁਣ ਇਸ ਤਰ੍ਹਾਂ ਹੋਇਆ ਕਿ ਜਦੋਂ ਮੈਂ 9ਵੀਂ 'ਚ ਆਇਆ ਨਾ ਇੱਥੇ, 8ਵੀਂ ਤੱਕ ਤਾਂ ਮੈਂ ਪੈਦਲ ਹੀ ਗਿਆ ਸਕੂਲੇ, ਉਹ ਵੀ ਦੂਰ ਸੀ ਸਰਾਜ ਦਾ। ਇੱਥੇ ਸਾਈਕਲ ਵੀ ਮੈਨੂੰ ਚਲਾਉਣੀ ਨਹੀਂ ਆਉਂਦੀ। ਸਾਡੇ ਹਮਸਾਏ ਹੈ ਸੀ, ਉਹ ਮੋਰੇ ਤਾਂ ਮੇਰੇ ਤੋਂ ਵੱਡੇ ਸੀ ਲੇਕਿਨ ਮੇਰੀ ਕਲਾਸ ਵਿੱਚ ਮੇਰੇ ਤੋਂ 3 ਕਲਾਸਾਂ ਪਿੱਛੇ। ਅੱਛਾ। ਉਹਨਾਂ ਕੋਲ ਸਾਈਕਲ ਨਹੀਂ ਹੈ। ਫਿਰ ਉਹ ਭਾਈ ਉਹ ਸਾਈਕਲ ਚਲਾਉਂਦੇ ਸੀ, ਮੈਂ ਉਹਨਾਂ ਨਾਲ ਨਾ ਬਹਿ ਕੇ ਜਾਂਦਾ ਸੀ ਹੈ। ਉਹ ਛੋਟੀ ਸਾਈਕਲ ਹੀ 22-24 ਉਹ ਇੱਕ ਕੋਲ ਢੱਗਾ ਤੇ ਇੱਕ ਕੋਲ 20 ਇੰਚ ਦੀ ਤੇ ਉਦੋਂ 2 ਹੀ ਸਾਈਕਲਾਂ ਜ਼ਿਆਦਾ ਹੁੰਦੀਆਂ ਸੀ, ਇੱਕ ਰੁਸਮ ਸਰਾਬ ਤੇ ਦੂਸਰੀ ਈਗਲ ਦੀ ਸਾਈਕਲ ਹੈ। ਤੇ ਸਾਈਕਲ ਤੋਂ ਨਾ ਯਾਨੀ ਕਿ ਜਿਹੜੀ ਕੁਦਰਤੁੱਲਾ ਸ਼ਹਾਬ ਦੀ ਫਟਾਫਟ ਮੇਰੇ ਨਾ ਜ਼ੇਨ 'ਚ ਉਹਦਾ ਅਫਸਾਨਾ ਜਿਹੜਾ ਚੰਦਰਾਵਤੀ ਨਾ ਉਹ ਆ ਜਾਂਦਾ। ਉਹਦਾ ਜਿਹੜਾ ਆਗਾਜ਼ ਹੈ ਨਾ ਬੜਾ ਜ਼ਬਰਦਸਤ ਆ। ਉਹ ਕਹਿੰਦਾ ਵੀ ਮੈਨੂੰ ਚੰਦਰਾਵਤੀ ਨਾਲ ਮੁਹੱਬਤ ਉਦੋਂ ਹੋਈ ਜਦੋਂ ਉਹਨੂੰ ਮਰੀ ਨੂੰ ਨਾ 3 ਦਿਨ ਹੋ ਗਏ ਸੀ। ਅੱਛਾ। ਹਾਂ, ਮਰੀ ਨੂੰ 3 ਦਿਨ ਹੋ ਗਏ ਸੀ ਜਦੋਂ ਮੁਹੱਬਤ ਦਾ ਜਿਹੜਾ ਉਹ ਦੱਸਦਾ ਵੀ ਕਿਸ ਤਰ੍ਹਾਂ ਵੀ ਜਦੋਂ ਮੈਂ ਕਸ਼ਮੀਰ ਤੋਂ ਇੱਥੇ ਗੌਰਮੈਂਟ ਕਾਲਜ ਲਾਹੌਰ ਆਇਆ ਤੇ ਫਿਰ ਉਹ ਇਸ ਤਰ੍ਹਾਂ ਪੰਜਾਬ ਪਬਲਿਕ ਲਾਇਬ੍ਰੇਰੀ, ਮੈਨੂੰ ਵੀ ਪੰਜਾਬ ਪਬਲਿਕ ਲਾਇਬ੍ਰੇਰੀ ਜਾਣ ਦਾ ਇਤਫਾਕ ਹੋਇਆ। ਮੈਂ ਵੀ ਪੁਰਾਣੇ ਅਖਬਾਰ ਉੱਥੇ ਬੜੇ ਮਿਲਦੇ, ਬੜੇ ਅਖਬਾਰ ਪੜ੍ਹੇ ਤੇ ਉਹਦੇ ਨਾਲ ਹੀ ਬੜੀਆਂ ਯਾਦਾਂ ਅਵਸਥਾ ਵਾ। ਤੇ ਕਹਿੰਦਾ ਵੀ ਉੱਥੇ ਮੈਂ ਲਾਇਬ੍ਰੇਰੀ ਕਿਤਾਬ ਲੈਣ ਗਿਆ ਤੇ ਉੱਥੇ ਚੰਦਰਾਵਤੀ ਉਹ ਲੇਡੀ ਮਕਲੇਕਨ ਸਕੂਲ ਵਿੱਚ ਪੜ੍ਹਦੀ ਸੀ, ਉਹ ਵੀ ਉੱਥੇ ਆਈ ਹੋਈ ਸੀ ਹੈ। ਤੇ ਕਿਤਾਬ ਤੇ ਜਦੋਂ ਮੈਂ ਕਹਿੰਦਾ ਨਾਮ ਲਿਖਿਆ ਆਪਣਾ, ਤੇ ਉਹਨੇ ਕਿਹਾ ਅੱਛਾ ਵੀ ਤੂੰ ਉਹ ਜਿਹਨੇ ਪਹਿਲਾ ਇਨਾਮ ਐਸੇ ਦਿੱਤਾ ਵੀ ਤਸਵੀਰ ਤੋਂ ਉੱਥੇ ਬੜੀ ਅਖਬਾਰ 'ਚ ਚੰਗੀ ਸੀ ਪਰ ਹੁਣ ਤਾਂ ਲੱਗਦਾ ਨਹੀਂ। ਕਹਿੰਦਾ ਉਹਨੇ ਕਿ ਮੈਨੂੰ ਜ਼ਰੂਰਤ ਆ, ਕਹਿੰਦਾ ਮੈਂ ਕਿਤਾਬ ਦੇ ਦਿੱਤੀ। ਉਹ ਹੋ ਗਈ। ਫਿਰ ਉਹ ਕਹਿੰਦਾ ਗੌਰਮੈਂਟ ਕਾਲਜ ਆਉਂਦੀ ਸੀ ਹੈ
ਤੇ ਬੈਠੇ ਰਹਿੰਦੇ ਸੀ ਕੰਟੀਨ ਤੇ ਫਿਰ ਮੈਂ ਉਹਨੂੰ ਨਾ ਸਾਈਕਲ ਤੇ ਬੜਾ ਲਾਹੌਰ ਜਿਹੜਾ ਵਨ ਦਿਖਾਇਆ, ਸ਼ਾਲਾਮਾਰ ਬਾਗ, ਮਕਬਰਾ ਜਹਾਂਗੀਰ ਤੇ ਬਦਾਮੀ ਬਾਗ ਤੇ ਬੁਨਿਆਦੀ ਤੌਰ ਤੇ ਨਾ ਉਹ ਰਹਿਣੇ ਵਾਲੀ ਸੀ ਮਰੀਦ ਕੇ ਦੀ। ਅੱਛਾ ਹੁਣ ਹੋਇਆ ਇਹ ਕਿ ਕੁਦਰਤੁੱਲਾ ਸਾਹਿਬ ਇੱਥੇ ਤਾਂ ਕਿਰਾਏ ਵਾਲੀ ਸਾਈਕਲ ਤੇ ਘੁਮਾਉਂਦੇ ਫਿਰਾਉਂਦੇ ਰਹੇ। ਉਹਨੇ ਕਿਹਾ ਵੀ ਹੁਣ ਸਾਈਕਲ ਆਪਣੀ ਲਈ ਮਤਲਬ ਕੋਈ ਅਖਬਾਰ 'ਚ ਇਸ਼ਤਿਹਾਰ ਆਇਆ ਸੀ ਕਿ ਨਾਈਡੋ ਹੋਟਲ ਹੁੰਦਾ ਸੀ, ਉਹ ਅੰਗਰੇਜ਼ ਦਾ ਹੋਟਲ ਸੀ, ਉਹਦੇ ਆਪਣੇ ਮੁੰਡੇ ਲਈ ਉਹਨੂੰ ਟਿਊਟਰ ਚਾਹੀਦਾ ਸੀ। ਉਹਨੇ ਦਿੱਤਾ ਵੀ ਇਸ ਤਰ੍ਹਾਂ ਕਰਕੇ ਟਿਊਟਰ। ਕੁਦਰਤੁੱਲਾ ਸਾਹਿਬ ਕਹਿੰਦਾ ਮੈਂ ਚਲਾ ਗਿਆ ਉੱਥੇ। ਉਹਨੇ ਕਿਹਾ ਵੀ ਇਹ ਦੇਖ ਕੇ ਵੀ ਉਹਨੇ ਕਿਹਾ ਵੀ ਮੁੰਡਾ ਬੜਾ ਸ਼ਰਾਰਤੀ ਜਿਹਾ ਵਾ ਤੇ ਮੈਨੂੰ ਤਾਂ ਕੋਈ ਤਜਰਬਾਕਾਰ ਬੰਦਾ ਚਾਹੀਦਾ ਸੀ। ਮੈਂ ਕਿਹਾ ਕੋਈ ਨਹੀਂ ਕਰ ਦੇਖ ਲਾਂਗੇ। ਕਹਿੰਦਾ ਗੱਲ ਹੋਈ ਵੀ ਮੈਂ ਕਿਹਾ ਵੀ ਮੈਂ ਨਾ ਸਾਈਕਲ ਲੈਣੀ। ਉਹ ਮੈਂ ਕਹਿੰਦਾ ਰੇਲੇ ਸਾਈਕਲ ਮੰਗੀ। ਉਹਨੇ ਕਿਹਾ ਵੀ ਹਰਕੁਲੀਸ। ਫਿਰ ਗੱਲ ਨਾ ਸਾਡੀ ਫਿਲਿਪਸ ਤੇ ਆ ਗਈ। ਰੇਲੇ 90 ਰੁਪਏ ਦੀ ਉਦੋਂ ਹੁੰਦੀ ਸੀ ਤੇ 66 ਰੁਪਏ ਦੀ ਕਹਿੰਦਾ ਨਾ ਹੈ ਸੀ ਹਰਕੁਲੀਸ ਤੇ ਫਿਲਿਪਸ ਜਿਹੜੀ 72 ਰੁਪਏ। ਕਹਿੰਦਾ ਫਿਰ ਜਦੋਂ ਆਪਣੀ ਸਾਈਕਲ ਹੋ ਗਈ ਬਸ ਫਿਰ ਤਾਂ ਇਹ ਸੀ ਵੀ ਜਹਾਜ਼ ਲੈ ਲਿਆ ਜਿਸ ਤਰ੍ਹਾਂ ਜੱਟ ਸਾਈਕਲ ਤੇ ਚੰਦਰਾਵਤੀ ਤੇ ਸਾਈਕਲ। ਤੇ ਜਦੋਂ ਫਿਰ ਚੰਦਰਾਵਤੀ ਹੋਈ ਨਾ ਬਿਮਾਰ ਤੇ ਉੱਥੇ ਘਰ ਉਹ ਰੋਜ਼ਾਨਾ ਦੂਸਰੇ ਦਿਨ ਨਾ ਉਹਨੇ ਚਲੇ ਜਾਣਾ ਏਮਨਾਬਾਦ ਤੋਂ, ਬਲਕਿ ਮੇਰਾ ਖਿਆਲ ਆ ਗੱਲ ਬੰਨਾ ਏਮਨਾਬਾਦ ਦੀ ਸੀ। ਏਮਨਾਬਾਦ ਫਿਰ ਉਹਨੇ ਸਾਈਕਲ ਤੇ ਜਾਣਾ। ਫਿਰ ਉਹ ਟੀਵੀ ਹੋ ਗਈ ਸੀ ਉਸਨੂੰ। ਫਿਰ ਉਸਨੇ ਕਿਸ ਤਰ੍ਹਾਂ ਉਹਦੇ ਯਾਨੀ ਕਿ ਜਿਹੜਾ ਵਾ ਨਾ ਉਹ ਬਿਸਤਰ ਧੋਣਾ ਕਿਸ ਤਰ੍ਹਾਂ ਬੜਾ ਯਾਨੀ ਕਿ ਜ਼ਬਰਦਸਤ ਕਿਸਮ ਦਾ ਨਾ। ਤੇ ਫਿਰ ਉਹ ਫੌਤ ਹੋ ਗਈ। ਬੜਾ ਅਲਮੀਆਂ ਜਿਹਾ। ਤੇ ਫਿਰ ਉੱਥੇ ਗੱਲ ਉਹਨਾਂ ਦੇ ਪ੍ਰੋਫੈਸਰ ਸੀ ਨਾ ਡਿਕਸਨ ਅੰਗਰੇਜ਼ੀ ਦੇ, ਉਹਨਾਂ ਨੇ ਕਿਹਾ ਸੀ ਵੀ ਗੋਲਡਨ ਗਰਲ ਹੈ। ਕਹਿੰਦੇ ਵੀ ਜਦੋਂ ਬਿਲਕੁਲ ਉਹ ਫੌਤ ਹੋਈ ਉਹਦਾ ਬਸ ਇਸ ਤਰ੍ਹਾਂ ਦਾ ਯਾਨੀ ਕਿ ਕੋਈ ਸੁਨਹਿਰੇ ਵਾਲ ਸੀ, ਉਹ ਗੋਲਡਨ ਗਰਲ ਵਾਲੀ ਗੱਲ। ਤੇ ਉਹ ਜਦੋਂ ਵੀ ਸਾਈਕਲ ਦਾ ਜ਼ਿਕਰ ਹੁੰਦਾ ਨਾ ਤੇ ਮੈਨੂੰ ਉਹ ਚੰਦਰਾਵਤੀ ਯਾਦ ਆ ਜਾਂਦੀ, ਕੁਦਰਤੁੱਲਾ ਸਾਹਿਬ ਦਾ ਜਿਹੜਾ ਨਾ। ਅੱਛਾ ਫਿਰ ਜਦੋਂ ਪ੍ਰਾਇਮਰੀ ਸਕੂਲ ਵਿੱਚ ਅਸੀਂ ਪੜ੍ਹਦੇ ਸੀ ਨਾ, ਇੱਥੇ ਤਰ੍ਹਾਂ ਨਾ ਕੀੜੇ ਵੀ ਬਹੁਤ ਆ। ਪ੍ਰਾਇਮਰੀ ਸਕੂਲ ਵਿੱਚ ਜਦੋਂ ਪੜ੍ਹਦੇ ਸੀ ਉਦੋਂ ਜਿਹੜੇ ਤਫਰੀਹ ਤੋਂ ਬਾਅਦ ਨਾ ਮਲਾਹ ਲਿਖਾਈ ਜਾਂਦੀ ਸੀ ਤੇ ਪਹਾੜੇ ਜਿਹੜੇ ਨਿਆਣਿਆਂ ਨੂੰ ਨਾ ਮਲਾਹ ਨਹੀਂ ਆਉਂਦੀ ਸੀ ਤੇ ਪਹਾੜੇ ਨਹੀਂ ਆਉਂਦੇ ਸੀ, ਉਸਤਾਦ ਦੀ ਸਾਈਕਲ ਸਾਫ਼ ਕਰਨ ਤੇ ਲੱਗਦੇ। ਸਹੀ ਗੱਲ। 4-5 ਜਣਿਆਂ ਨੇ ਨਾ ਤੇ ਮਾਂਜਾ ਮਾਰਨਾ ਜਿਵੇਂ ਜਹਾਜ਼ ਸਾਫ਼ ਕਰਦਾ। ਟਾਇਰ ਤੇ 2 ਜਣੇ ਲੱਗੇ ਆ, 2 ਜਣਿਆਂ ਨੇ ਪਿੱਛੋਂ ਘੁਮਾਉਣ ਲੱਗੇ ਹੋਏ ਆ ਕੱਪੜੇ ਨਾਲ ਯਾਨੀ ਕਿ ਸਾਈਕਲ ਨੂੰ ਲਸ਼ਕਾਣਾ ਜਿਹੜਾ ਵਾ ਨਾ। ਤੁਸੀਂ ਬੈਠੇ ਨੇ ਫਿਰ ਜਗ੍ਹਾ ਬਦਲੀਏ। ਲਓ ਜੀ ਅਸੀਂ ਥੋੜੀ ਜਿਹੀ ਜਗ੍ਹਾ ਬਦਲ ਲਈਏ। ਇੱਥੋਂ ਥੱਲੇ ਕੀੜੇ ਬੜੇ ਆ, ਪੈਰ ਥੱਲੇ ਆ ਕੇ ਫਿਰ ਮਰਨਗੇ। ਥੋੜੀ ਜਿਹੀ ਪਰਾਂ ਨੂੰ ਹੋ ਜਾਓ। ਉਹ ਧਿਆਨ ਨਹੀਂ ਉਹ ਉੱਥੇ ਕਿਤੇ ਚੱਲ ਉੱਥੇ ਚੱਲਦੇ ਆ ਜਾਓ ਜੀ। ਫਿਰ ਜਗ੍ਹਾ ਬਦਲਣੀ ਪੈ ਗਈ ਜੀ ਸਾਨੂੰ। ਆ ਜਾਓ ਤੁਸੀਂ ਵੀ ਸਾਡੇ ਨਾਲ ਹੀ। ਤੁਹਾਨੂੰ ਸਾਈਕਲ ਵੀ ਮੈਂ ਪੂਰਾ ਦਿਖਾ ਦਿੰਦਾ, ਇਹ ਨਹੀਂ ਗੱਲ ਹੈ। ਰਾਣਾ ਸਾਹਿਬ ਨੇ ਦੇਖੋ ਕਿੱਡੀ ਸਵਾਦੀ ਅੱਜ ਗੱਲ ਕੀਤੀ ਆ, ਪਿੱਛਾ ਲੈ ਗਏ ਹੈ। ਇਹ ਤਾਲਾ ਵੀ ਰਾਣਾ ਸਾਹਿਬ ਇਹਦੇ ਨਾਲ। ਇਹ ਦੇਖੋ ਤੁਸੀਂ ਗੱਲ ਕਰਾਂਗੇ। ਹਾਂ ਤੁਸੀਂ ਬੈਠੋ ਜੀ ਉੱਥੇ, ਮੈਂ ਜਰਾ ਇੱਕ ਵਾਰੀ ਇਹ ਸਾਈਕਲ ਪਰਾਂ ਕਰ। ਹਾਏ ਹਾਏ ਜਦੋਂ ਉਸਤਾਦ ਦੀ ਟੱਲੀ ਵੱਜਦੀ ਸੀ ਸਕੂਲੇ ਆਉਣ ਲੱਗੇ ਹੈ ਨਾ ਸਾਹਿਬ। ਹਾਂ ਕਹਿੰਦੇ ਸੀ ਪਹਿਲਾਂ ਵੀ ਨਾ ਹੀ ਕੂੜ ਹੀ ਹੋ ਜਾਏ ਕਿਸੇ ਤਰ੍ਹਾਂ ਹੈ। ਸਾਡੇ ਕੋਲ ਪ੍ਰਾਹੁਣੇ ਵੀ ਆ ਗਏ ਆਪਾਂ ਕਰ। ਹਾਂਜੀ ਅੱਛਾ ਜੀ। ਅੱਛਾ ਉਹ ਫਿਰ ਉਹਨਾਂ ਨੇ ਸਾਈਕਲ ਨੂੰ ਨਾ ਰਗੜਨਾ ਲਸ਼ਕਾਣਾ। ਫਿਰ ਇੱਕ ਇਹ ਹੁੰਦਾ ਸੀ ਜਦੋਂ ਸਵੇਰੇ ਆਉਣਾ ਨਾ ਮਾਸਟਰ ਸਾਹਿਬ ਨੇ ਤੇ ਦੂਰੋਂ ਦੇਖ ਲੈਣਾ 10 ਕਿੱਲੇ ਦੂਰੋਂ ਦੌੜ ਕੇ 2 ਕਿੱਲੇ ਅੱਗੇ ਜਾ ਕੇ ਸਾਈਕਲ ਜਿਹੜਾ ਨਾ ਫੜਨਾ, ਉੱਥੋਂ ਉਹਨਾਂ ਨੂੰ ਢੋਲ ਦੇਣਾ ਪੈਦਲ ਸਾਈਕਲ ਜਿਹੜਾ ਨਾ ਯਾਨੀ ਕਿ ਅਦਬ ਇਹਤਰਾਮ ਦਾ ਜਿਹੜਾ ਵਾ ਨਾ ਇੱਕ ਹੈ ਸੀ। ਤੇ ਉਹ ਬੜਾ ਯਾਨੀ ਕਿ ਉਸਤਾਦ ਤੇ ਸਾਈਕਲ ਫੜ ਕੇ ਲੈਣਾ ਜੀ। ਹਾਂ ਸਾਈਕਲ ਉਹ ਸਾਈਕਲ ਫੜ ਕੇ ਲਿਆਣਾ ਜਿਹੜਾ ਨਾ। ਤੇ ਉਹ ਫਿਰ ਵਾਪਸ ਮੇਰਾ ਸਾਈਕਲ ਕਿਉਂ ਨਹੀਂ ਫੜਿਆ ਹੈ? ਮੈਂ ਤੁਹਾਨੂੰ ਉਸਤਾਦ ਨਹੀਂ ਨਾ ਮਿਲਦਾ। ਸਹੀ ਅੱਛਾ ਜੀ। ਤੇ ਉਹ ਬੜਾ ਅੱਛਾ ਫਿਰ ਇੱਕ ਸਾਈਕਲਾਂ ਦਾ ਨਾ ਜਿਹੜਾ ਵਾ ਇੱਕ ਤਾਂ ਟੱਲੀ ਹੁੰਦੀ ਸੀ, ਇੱਕ ਭੂੰਪੂ ਜਿਹਾ ਲਾਇਆ ਹੁੰਦਾ ਸੀ, ਫਿਰ ਇੱਕ ਡੈਨਮੋ ਹੁੰਦੀ ਸੀ ਉਹ ਜਿਹਦੇ ਨਾਲ ਇਨਕੇ ਉਹ ਰਗੜ ਖਾ ਕੇ ਨਾ ਉਹ ਜਾਣੇ ਸਭ ਚਾਈਨਾ ਦਾ ਸਾਈਕਲ ਹੁੰਦਾ ਸੀ ਹਰੇ ਰੰਗ ਦਾ। ਹਾਂ ਉਹ ਜਿਹਦੇ ਨਾਲ ਉਹ ਲੱਗੀ ਹੁੰਦੀ ਸੀ ਅੱਗੇ ਬੱਤੀ। ਉਹ ਸਾਈਕਲ ਚਲਾਉਣਾ ਬਹੁਤ ਔਖਾ ਸੀ। ਜਦੋਂ ਉਹ ਨਾਲ ਲੱਗ ਜਾਂਦੀ ਸੀ ਜ਼ੋਰ ਬੜਾ ਲੱਗਦਾ ਸੀ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਦੱਸ ਦਿੰਦਾ, ਇੱਕ ਹੁੰਦੀ ਸੀ ਲੈਟ।
ਰਾਣਾ ਸਾਹਿਬ ਐਡੀ ਹਾਂ ਉਹ ਲਾਈਟ ਉਹਦੇ ਵਿੱਚ ਪੈਂਦੇ ਸੀ 2 ਸੈੱਲ ਆ ਵੱਡੇ ਚੰਦਾ ਸੈੱਲ ਉਹ ਪਾ ਕੇ ਨਾ ਜੀ ਉਹਦੇ ਇੱਕ ਕੁੰਡੀ ਬਣੀ ਹੁੰਦੀ ਸੀ ਅਗਲੀ ਸਾਈਡ ਤੇ ਨਿਕਲ ਕੇ ਕੁੰਡੀ ਟੰਗ ਦਿੰਦੇ ਸੀ ਉਹ ਇਹਨਾਂ ਸਾਈਕਲਾਂ ਵਾਸਤੇ ਸਭ ਤੋਂ ਬਿਹਤਰੀਨ ਸੀ ਹਾਂਜੀ ਹਾਂ ਉਹ ਫਿਰ ਸਾਈਕਲ ਅੱਛਾ ਫਿਰ ਸਾਈਕਲਾਂ ਦਾ ਨਾ ਹੁਣ ਸਾਡੇ ਗੁਲਾਮਬਾਜ਼ ਦਾ ਸਾਈਕਲ ਆ ਉਹ ਵੀ ਸਾਈਕਲ ਬੜਾ ਸ਼ਾਹਕਾਰ ਸਾਈਕਲ ਆ ਉਹਦਾ ਮਗਰਾਟ ਕੋਈ ਨਹੀਂ ਹੈ ਉਹਦੇ ਯਾਨੀ ਕਿ ਕਈ ਤਾਂ ਬ੍ਰੇਕ ਅਗਲੇ ਟਾਇਰਾਂ ਨਾਲ ਲਾਉਂਦੇ ਸੀ ਹਾਂ ਨਹੀਂ ਆ ਚਿਮਟਾ ਕੋਈ ਨਹੀਂ ਹੈ ਉਹ ਯਾਨੀ ਕਿ ਸਾਈਕਲ ਮੈਂ ਉਹਨੂੰ ਉਹ ਨਵਾਜ਼ ਰਾਤ ਵਾਲੇ ਚੰਗੇ ਭਲੇ ਪੈਸਿਆਂ 'ਚ ਜਿਹੜਾ ਮੈਨੂੰ ਲੈ ਸਕਦੇ ਪੁਰਾਣਾ ਯਾਨੀ ਕਿ ਜਿਹੜਾ ਬਹੁਤ ਸ਼ਾਨਦਾਰ ਰਾਣਾ ਸਾਹਿਬ ਸਾਡੇ ਇੱਥੇ ਸੀ ਅੱਲਾ ਜਨ ਨਸੀਬ ਕਰੇ ਰਾਣਾ ਸ਼ਰਾਫਤ ਸਾਹਿਬ ਉਹਨਾਂ ਦੇ ਅਗਲੇ ਸਾਈਕਲ ਦਾ ਮਰਗਾਟ ਨਹੀਂ ਹੁੰਦਾ ਸੀਗਾ ਤੇ ਉਹ ਬ੍ਰੇਕ ਇਦਾਂ ਹੀ ਲਾਉਂਦੇ ਸੀਗੇ ਸਾਡੇ ਇੱਥੇ ਇੱਕ ਆਂਡੇ ਖਰੀਦਦੇ ਹੁੰਦੇ ਸੀਗਾ ਉਹ ਵੀ ਜਨਾਬ ਜੀ ਸਾਈਕਲ ਨੂੰ ਪੈਰ ਨਾਲ ਬ੍ਰੇਕ ਲਾਉਂਦੇ ਹੁੰਦੇ ਸੀ ਟਾਇਰ ਦੇ ਉੱਤੇ ਹੈ ਇਹ ਤਾਂ ਰਾਣਾ ਸਾਹਿਬ ਬੜੀ ਸ਼ਾਹੀ ਸਵਾਰੀ ਰਹੀ ਆ ਇੱਕ ਦੌਰ 'ਚ ਨਾ ਸਾਰੀ ਤਜਾਰਤ ਜਿਹੜੀ ਆ ਸਾਈਕਲ ਤੇ ਚੱਲਦੀ ਸੀ ਉਹ ਸਾਈਕਲਾਂ ਤੇ ਹੀ ਵੇਚਦੇ ਸੀ ਸ਼ਾਮਾਂ ਤਰੀਕਾਂ ਲੋਕ ਸਾਈਕਲਾਂ ਤੇ ਭੁਗਤੇ ਔਰ ਬਲਕਿ ਸਾਡੇ ਮੈਨੂੰ ਯਾਦ ਆ ਕਿ ਇੱਕ ਬੰਦਾ ਕਹਿੰਦਾ ਵੀ ਗੋਜਰਿਓਂ ਕੋਈ 12 ਕਿਲੋਮੀਟਰ ਦੂਰ ਦੇ ਪਿੰਡ ਜਿਹੜੇ ਆ ਨਾ ਉੱਥੋਂ ਕਹਿੰਦੇ ਸਾਈਕਲਾਂ ਤੇ ਗੋਜਰੇ ਆਉਂਦੇ ਸੀ ਔਰ ਉਹਨਾਂ ਪਿੰਡਾਂ ਦੇ ਬੜੇ ਮੁੰਡੇ ਡਾਕਟਰ ਬਣੇ ਬੜਾ ਬਰਾਮ ਤੇ ਬਸਤੀ ਦਾਨਸ਼ਮੰਦਾਂ ਔਗੀ ਦਸੂੜੀ ਤੋਂ ਲੈ ਕੇ ਲੋਕੀ ਯਾਨੀ ਕਿ ਗੋਜਰੇ ਤੱਕ ਸਾਈਕਲਾਂ ਤੇ ਜਾਂਦੇ ਸੀ ਔਰ ਬੜੇ ਵੱਡੇ ਅਫਸਰ ਯਾਨੀ ਕਿ ਜਿਹੜਾ ਮੈਨੂੰ ਗੱਲ ਚੇਤੇ ਆ ਗਈ ਰਾਣਾ ਸਾਹਿਬ ਵੀ ਸਾਡੇ ਪਿੰਡ ਇੱਥੇ ਅਦਾਲਤ ਦੇ ਵਿੱਚ ਇੱਕ ਕੇਸ ਲੱਗਾ ਹੋਇਆ ਸੀ 2 ਅਫਰੀਕਾਂ ਦਾ ਇਤਫਾਕ ਦੀ ਗੱਲ ਦੇਖੋ ਤੁਸੀਂ ਵੀ ਇੱਕ ਜਾਂਦਾ ਹੋਇਆ ਸਾਈਕਲ ਚਲਾਉਂਦਾ ਸੀ ਤੇ ਕਾਂਡਾ ਵਾਲਾ ਸਾਈਕਲ ਚਲਾਉਂਦਾ ਸੀ ਵੀ ਕੇਸ ਲੱਗਿਆ ਹੋਇਆ ਕਿਹਦੀ ਗੱਲ ਹੈ ਹਾਂ ਵੀ ਇੱਕ ਤਰੀਕ ਇਕੱਠੀ ਭੁਗਤਣ ਜਾਣੀ ਆ ਉੱਥੇ ਆਪਣੇ ਅੱਛਾ ਇੱਕ ਕੇਸ 'ਚ ਨਾ ਸਾਡੇ ਵੀ ਇੱਕ ਦੋਸਤ ਹੈ ਤੇ ਉਹ ਹੱਕ ਸ਼ੁਫੇ ਦਾ ਉਹਨਾਂ ਨੇ ਕੇਸ ਸੀ ਤੇ ਅਸੀਂ ਵੀ ਇੱਕੋ ਸੀਟ ਤੇ ਬਹਿ ਕੇ ਜਾਂਦੇ ਸੀ ਤੇ ਇੱਕੋ ਸੀਟ ਤੇ ਰਾਣਾ ਸਾਹਿਬ ਇਹ ਬੜੀ ਸ਼ਾਹੀ ਸਵਾਰੀ ਰਹੀ ਹੈ ਤੇ ਉਮੀਦ ਆ ਵੀ ਹੁਣ ਮੈਨੂੰ ਲੱਗਦਾ ਵੀ ਇਹ ਫੇਰ ਦੁਬਾਰਾ ਤੋਂ ਸ਼ਾਹੀ ਸਵਾਰੀ ਬਣਨ ਜਾ ਰਹੀ ਹੈ ਤੇ ਜਦੋਂ ਤੱਕ ਸਾਡੀ ਅਸੈਂਬਲੀਆਂ ਦੇ ਵਿੱਚ ਬੰਦੇ ਸਾਈਕਲਾਂ ਤੇ ਨਹੀਂ ਜਾਣਗੇ ਉਦੋਂ ਤੱਕ ਸਾਡਾ ਇੱਥੇ ਦਾ ਨਿਜ਼ਾਮ ਅੱਛਾ ਚੀਨ ਹੁਣ ਦੇਖੋ ਨਾ ਬੜਾ ਅੱਛਾ ਚੀਨ ਬੜਾ ਤਰੱਕੀ ਯਾਫਤਾ ਮੁਲਕ ਆ ਚੀਨ 'ਚ ਬਹੁਤ ਜ਼ਿਆਦਾ ਸਾਈਕਲਾਂ ਵਾ ਤੇ ਸਵੀਡਨ ਡੈਨਮਾਰਕ ਨਾਰਵੇ ਵਗੈਰਾ ਉੱਥੇ ਬੜਾ ਸਾਈਕਲ ਦਾ ਕਲਚਰ ਆ ਬਲਕਿ ਉਹ ਸਾਈਕਲਾਂ ਫੋਲਡਿੰਗ ਵਾਲੀਆਂ ਸਾਈਕਲਾਂ ਹੁੰਦੀਆਂ ਉਹ ਇੰਨੀ ਗੱਡੀ 'ਚ ਜਿਹੜੇ ਆਪਣਾ ਸਾਈਕਲ ਉੱਥੇ ਵੀ ਲਟਕਾ ਫਿਰ ਅੱਛਾ ਕਈ ਜਗ੍ਹਾ ਤੇ ਸਟੈਂਡ ਬਣੇ ਹੋਏ ਆ ਜਿੱਥੇ ਕਿ ਸਾਈਕਲ ਨੂੰ ਤੁਸੀਂ ਆਪਣਾ ਲਾਕ ਕਰਕੇ ਚਲੇ ਜਾਓ ਆਓ ਆਪਣਾ ਹਾਂਜੀ ਉਹ ਇੰਜ ਕਰਕੇ ਬਣਿਆ ਹੁੰਦਾ ਜੀ ਰਾਣਾ ਸਾਹਿਬ ਉਹਦੇ ਵਿੱਚ ਇਕੱਲਾ ਟਾਇਰ ਦੇ ਕੇ ਤੇ ਉੱਥੇ ਲਾਕ ਕਰ ਆਓ ਤੇ ਇਹ ਸਾਡੇ ਅਸਲ 'ਚ ਸੜਕਾਂ ਅਸੀਂ ਮੋਟਰਸਾਈਕਲ ਵਾਲਿਆਂ ਨੂੰ ਵੀ ਸਾਈਕਲ ਵਾਲਿਆਂ ਨੂੰ ਤਾਂ ਬਿਲਕੁਲ ਹੀ ਨਹੀਂ ਜਗ੍ਹਾ ਛੱਡੀ ਹੈ ਤੇ ਇਹ ਕਾਫੀ ਸਾਰੀਆਂ ਛਾਵਾਂ ਜਿਹੜੀਆਂ ਆ ਜਾਓ ਨਾ ਅਮਰਦਾਸ ਸਾਹਿਬ ਆਓ ਨਹੀਂ ਜੀ ਨਹੀਂ ਹਾਂ ਅਸਲਾਮ ਵਾਲੇਕੁਮ ਕੀ ਹਾਲ ਚਾਲ ਹੈ ਇੱਥੇ ਤੁਸੀਂ ਬੈਠੋ ਰਾਣਾ ਸਾਹਿਬ ਮਾਮਲਾ ਪਟਵਾਰੀ ਸਾਹਿਬ ਨਾਲ ਆ ਅੱਛਾ ਠੀਕ ਹੈ ਇਹਦਾ ਕਰਦੇ ਆ ਜੀ 7 ਦਿਨਾਂ ਤੱਕ ਜਿਹੜਾ ਹੋਵੇ ਨਾ ਨਹੀਂ ਜਲਦੀ ਕਰਨਾ ਇਹਦੇ ਮੰਗਲ ਤੱਕ ਹਾਂ ਕਿਉਂਕਿ ਪੀਰ ਨੂੰ ਪੈਸੇ ਮਿਲਣਗੇ ਮੰਗਲ ਨੂੰ ਹੀ ਹੋ ਜਾਣਗੇ ਅੱਛਾ ਚਲੋ ਠੀਕ ਆ ਲਓ ਜੀ ਨਹਿਰੀ ਪਾਣੀ ਤਾਂ ਕੋਈ ਨਹੀਂ ਲੱਗਦਾ ਮਾਮਲਾ ਆ ਗਿਆ ਹੈ ਨੰਬਰਦਾਰ ਸਾਹਿਬ ਤੁਸੀਂ ਮੈਨੂੰ ਦੱਸ ਦੇਣਾ ਸੀ ਮੈਂ ਹੀ ਮਾਮਲਾ ਦੇ ਦੇਣਾ ਸੀ ਇਹਨਾਂ ਨੂੰ ਕਹਿ ਦੇਣਾ ਸੀ ਅੱਛਾ ਜੀ ਰਾਣਾ ਸਾਹਿਬ ਕਿੰਨਾ ਮਾਮਲਾ ਆਇਆ ਇਹ ਮਾਮਲਾ ਹੈ ਜੀ ਕੋਈ ਇਹ 14447 ਇਹ ਕਿੰਨੇ ਕਿੰਨੇ ਦਾ ਇਹ ਸੌਣੀ ਦਾ ਆ ਬਿਆਨਾ 5400 ਹੋਣਾ ਹੈ ਹਾੜੀ ਦਾ 19930 ਰੁਪਏ ਓਹੋ ਹੋ ਕੀ ਬਾਤ ਲਓ ਜੀ ਹਾਂ ਗਵਰਨਮੈਂਟਾਂ ਦੇ ਟੈਕਸ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਨਾ ਹਾਂਜੀ 14447 ਰੁਪਏ ਫਸਲ ਖਰੀਦ ਤੇ ਜਨਾਬ ਫਸਲ ਰਬੀ ਦਾ ਜੀ 5400 ਇਹ ਰਾਣਾ ਸਾਹਿਬ ਇਹ ਦੇਣਾ ਕਿਵੇਂ ਹੈ ਆਹੋ ਦੇਣਾ ਤਾਂ ਪੈਣਾ ਚਲੋ ਅੱਲਾ ਖੈਰ ਕਰੂਗਾ ਜੀ ਸਾਈਕਲ ਦਾ ਵੀ ਨਾ ਵਕਤ ਦੇ ਨਾਲ ਨਾਲ ਨਾ ਤਬਦੀਲੀ ਆਉਂਦੀ ਦੀ ਜਿਹੜੇ ਲੋਕ ਇੱਕ ਦੌਰ ਸ਼ੁਰੂ 'ਚ ਜਦੋਂ ਸਾਈਕਲਾਂ ਆਈਆਂ ਨਾ ਇਹ ਸਫੈਦ ਪੋਸ਼ਾਂ ਦੀ ਸਵਾਰੀ ਹਾਂ ਉਸ ਤੋਂ ਬਾਅਦ ਫਿਰ ਇੱਕ ਵਕਤ ਆਇਆ ਕਿ ਯਾਨੀ ਕਿ ਮੋਟਰਸਾਈਕਲ ਉਹ ਦਰਮਿਆਨੇ ਤਬਕੇ ਲੈ ਲਏ ਫਿਰ ਸਾਈਕਲ ਗਰੀਬਾਂ ਦੀ ਮਾੜੇ ਬੰਦੇ ਦੀ ਸਵਾਰੀ ਚ ਲੇਕਿਨ ਫਿਰ ਵੀ ਇੱਕ ਨਾ ਮਾੜੇ ਬੰਦੇ ਦੀ ਇੱਕ ਬਹੁਤ ਅਮੀਰ ਬੰਦਿਆਂ ਦੀ ਵੀ ਸਵਾਰੀ ਹੋ ਗਈ ਉਹ ਰੇਸ ਵਾਲੀ ਸਾਈਕਲਾਂ ਮਹਿੰਗੀਆਂ ਜਿਹੜੀਆਂ ਬੜੀ ਮੋਟਰਸਾਈਕਲ ਤੋਂ ਵੀ ਮਹਿੰਗੀਆਂ ਸਾਈਕਲਾਂ ਜਿਹੜੀਆਂ ਵਾ ਨਾ ਤੇ ਉਹਦੇ 'ਚ ਇਸ ਤਰ੍ਹਾਂ ਫਿਰ ਵਰਨਾ ਅਸੀਂ ਜਦੋਂ ਦੇਖਦੇ ਹਾਂ ਓਲੰਪਿਕਸ 'ਚ ਸਾਈਕਲ ਦੀ ਟੂਰ ਡੀ ਫਰਾਂਸ ਆ ਸਾਈਕਲ ਦੀ ਰੇਸ ਬੜੀ ਮਸ਼ਹੂਰ ਯਾਨੀ ਕਿ ਜਿਹੜੀ ਹੈ ਨਾ ਜਿਹੜੇ 4-5 ਦੁਨੀਆ 'ਚ ਵੱਡੇ ਇਵੈਂਟ ਆ ਨਾ
ਵੀ ਓਲੰਪਿਕਸ ਹੋ ਗਿਆ, ਫੁੱਟਬਾਲ ਦਾ ਵਰਲਡ ਕੱਪ ਹੋ ਗਿਆ, ਇਸ ਤਰ੍ਹਾਂ ਹੀ ਯਾਨੀ ਕਿ ਸਾਈਕਲ ਦੀ ਟੂਰ ਦੀ ਪ੍ਰਾਣ ਜਿਹੜੀ ਹੈ ਜੋ ਉਹ ਵੀ ਜਿੰਨੇ ਦਿਨ ਰਹਿੰਦੀ ਆ, ਬੜਾ ਯਾਨੀ ਕਿ ਲੋਕਾਂ ਦੀ ਨਜ਼ਰ ਹੁੰਦੀ ਹੈ ਵੀ ਇਸ ਮਰਲੇ ਕੌਣ ਜਿੱਤ ਰਿਹਾ, ਇਸ ਮਰਲੇ 'ਚ ਕੌਣ ਜਿੱਤ ਰਿਹਾ। ਲੇਕਿਨ ਬਦਕਿਸਮਤੀ ਨਾਲ ਸਾਡੇ ਸਪੋਰਟਸ ਦਾ ਹਾਲ ਬੰਦਾ ਹੀ ਰਿਹਾ। ਔਰ ਫੁੱਟਬਾਲ 'ਤੇ ਨਾ ਆਪਾਂ ਇਨਸ਼ਾਅੱਲਾ ਤਾਲਾ ਕੱਲ੍ਹ ਪਰਸੋਂ ਨੂੰ ਵਲਾਗ ਕਰਾਂਗੇ ਔਰ ਉਹਦੇ 'ਚ ਦੱਸਾਂਗੇ ਕਿ 48 ਟੀਮਾਂ ਵਾ, ਪਾਕਿਸਤਾਨ, ਇੰਡੀਆ, ਬੰਗਲਾਦੇਸ਼, ਸ੍ਰੀਲੰਕਾ, ਮਾਲਦੀਵ, ਇਸ ਖਿੱਤੇ 'ਚ ਕੋਈ ਟੀਮ ਅੱਛਾ ਆਪਣੇ ਇੱਧਰੋਂ ਹੈ ਹੀ ਨਹੀਂ ਹੈ ਹੀ ਨਹੀਂ, ਇਹ ਕੁਆਲੀਫਾਈ ਨਹੀਂ ਕਰ ਸਕੀਆਂ। ਇਹ ਯਾਨੀ ਕਿ 48 ਟੀਮਾਂ, ਯਾਨੀ ਕਿ ਏਸ਼ੀਆ ਦੀ 10 ਟੀਮਾਂ ਯਾਨੀ ਕਿ ਕੁਆਲੀਫਾਈ ਕਰਦੀਆਂ ਸੀ ਏਸ਼ੀਆ ਦੀ, ਯਾਨੀ ਕਿ ਇਹ ਸਾਰਾ ਖਿੱਤਾ ਜਿਹੜਾ ਨਾ ਇਹਨਾਂ 'ਚ ਕੋਈ ਇੱਕ ਮੁਲਕ ਵੀ ਐਸਾ ਨਹੀਂ ਹੈ। ਸਾਡਾ ਸਾਈਕਲ ਇੱਕ ਹੋਰ ਆ ਗਿਆ, ਇਹ ਦੇਖੋ ਜੀ, ਕੋਈ ਸਾਈਕਲ ਇਹ ਨਹੀਂ ਹੈ ਵੀ ਹੁਣ ਮੈਂ ਲਿਆ, ਆ ਦੇਖੋ ਆ ਜ਼ੈਦ ਵੀ ਆ ਸਾਈਕਲ ਤੇ ਆਇਆ ਹੈ, ਕੀ ਬਾਤ ਆ। ਅੱਛਾ ਰਾਣਾ ਸਾਹਿਬ ਤੁਸੀਂ ਗੱਲ ਕਰਦੇ ਸੀ ਉਹਦੀ ਫੁੱਟਬਾਲ ਦੀ ਟੀਮਾਂ ਦੀ, ਹੈ ਮੈਂ ਕਹਿੰਦਾ ਇੱਕ ਗੱਲ ਮੈਂ ਵੀ ਚਲੋ ਉਹ ਅਗਲੀ ਵੀਡੀਓ 'ਚ ਹੀ ਕਰਾਂਗੇ ਗੱਲਬਾਤ ਜਿਹੜੀ ਉਹ ਸਾਡੇ 'ਚ ਮੈਂ। ਅੱਛਾ ਇੱਕ ਮੈਨੂੰ ਸਵਾਲ ਦਾ ਜਵਾਬ ਦਿਓ ਵੀ ਸਾਈਕਲ ਜਿਹੜਾ ਸੀਗਾ ਇਹ ਸਾਰਿਆਂ ਤੋਂ ਸਾਫ਼ ਸੁਥਰਾ ਤੇ ਸੋਹਣਾ ਇਹ ਕੌਣ ਰੱਖਦਾ? ਸਾਈਕਲ ਤਾਂ ਵੈਸੇ ਹੀ ਦੇਖੋ, ਇੱਕ ਤਾਂ ਨਿਯਮ ਤੇ ਜਿਹੜਾ ਉਹਦਾ ਉੱਚੀ ਜਵਾਬ ਦਿਓ। ਉਸਤਾਦ ਦਾ ਸਾਈਕਲ ਜਿਹੜਾ ਹੁੰਦਾ ਸੀ ਨਾ ਉਹ ਬਹੁਤ ਸਾਫ਼ ਸੁਥਰਾ ਜਿਹੜਾ ਹੈਗਾ ਨਾ, ਤੇ ਮੇਰੇ ਖਿਆਲ ਹੈ ਕਿ ਯਾਨੀ ਕਿ ਜਿਹੜਾ ਹੈਗਾ ਨਾ ਉਹਦਾ ਹੀ, ਕਿਉਂਕਿ ਉਹਨੂੰ ਸਾਫ਼ ਕਰਨ ਵਾਲੀ ਬਹੁਤ ਜ਼ਿਆਦਾ ਬੰਦੇ ਹੁੰਦੇ ਸੀ। ਉਹ ਵੀ ਠੀਕ ਆ, ਉਹਨੂੰ ਬੰਦੇ ਜ਼ਿਆਦਾ ਹੁੰਦੇ ਸੀਗੇ, ਲੇਕਿਨ ਗੱਲ ਤਾਂ ਇਹ ਹੈ ਵੀ ਉਹ ਤਾਂ ਸਟੂਡੈਂਟ ਜਿਹੜੇ ਸੀਗੇ ਉਹ ਕਰ ਦਿੰਦੇ ਸੀ ਨਾ। ਲੇਕਿਨ ਜੇ ਤੁਸੀਂ ਦੇਖੋ ਨਾ ਸਜਿਆ ਹੋਇਆ ਸਾਈਕਲ, ਸਜਿਆ ਹੋਇਆ ਸਾਈਕਲ ਪਠਾਣਾ ਦਾ, ਉਹਦੇ ਤੇ ਸ਼ੀਸ਼ੇ ਤੇ ਮਾਰ ਸ਼ਿਕਾਰ, ਤੇ ਜੇ ਆਪਣੇ ਤਬਕੇ 'ਚ ਦੇਖੋ ਤੇ ਆਪਣੇ ਭਾਵੇਂ ਮੋਟਰਸਾਈਕਲ ਹੋਵੇ ਤੇ ਭਾਵੇਂ ਹੋਵੇ ਸਾਈਕਲ, ਉਹ ਹੁੰਦਾ ਸੀ ਜੀ ਨਾਈਆਂ ਨਾਈਆਂ ਦਾ। ਕਲੰਦਰ ਕੋਲ ਵੀ ਜਿਹੜਾ ਹੋਵੇ ਉਹਨੂੰ ਵੀ ਤਾਂ ਫੁੰਦੇ ਨੇ ਤੇ ਇਹ ਨਹੀਂ, ਉਹ ਸਫਾਈ ਬਹੁਤ ਰਿਹਾ, ਮੋਟਰਸਾਈਕਲ ਵੀ ਉਹ ਬਹੁਤ ਸਾਫ਼ ਰੱਖਦੇ ਆ, ਬਹੁਤ ਚੰਗੀ ਗੱਲ ਆ। ਇਹ ਉਹਦੇ ਵਿੱਚ ਹੀ ਆਉਂਦੀ ਆ ਉਹ ਸਿਵਿਕ ਸੈਂਸ, ਸਿਵਿਕ ਹੈ ਕੌਣ ਸਫਾਈ ਪਸੰਦ ਆ। ਹਾਂ ਤੇ ਬਾਕੀ ਜੀ ਰਾਣਾ ਸਾਹਿਬ ਬੜੀ ਸੋਹਣੀ ਗੱਲਬਾਤ ਕੀਤੀ, ਨਜ਼ਾਰਾ ਆ ਗਿਆ ਲੈ ਕੇ। ਤਾਂ ਅਸੀਂ ਬੰਦਿਆਂ ਨੂੰ ਪਿੱਛੇ ਗਏ ਹਾਂ, ਅਸੀਂ ਆਪ ਇਸ ਦੌਰ ਦੇ ਵਿੱਚ ਦਾਖਲ ਹੋ ਚੁੱਕੇ ਹਾਂ। ਮੈਂ ਇਕੱਲਾ ਨਹੀਂ, ਸਾਈਕਲਾਂ ਤੁਹਾਨੂੰ ਆਮ ਨਜ਼ਰ ਆਉਣਗੀਆਂ। ਹਾਂ ਬਿਲਕੁਲ, ਇਹ ਨਹੀਂ ਹੈ ਵੀ ਮੈਂ ਇਕੱਲਾ ਸਾਈਕਲ ਲੈ ਕੇ ਤੇ ਅੱਜ ਮੈਂ ਟੁਰਿਆ ਫਿਰਿਆ, ਤੁਹਾਨੂੰ ਆਮ ਨਜ਼ਰ ਆਉਣਗੀਆਂ। ਤੇ ਲੋਕੀ, ਦੂਜੀ ਗੱਲ ਇਹ ਸੀਗੀ ਲੋਕੀ ਪਹਿਲਾਂ ਵੀ ਰਾਣਾ ਸਾਈਕਲ ਲੈਣਾ ਇਹ ਨਹੀਂ ਹੈ ਵੀ ਬੰਦੇ ਤੇਲ ਅਫੋਰਡ ਕਰ ਲੈਣਗੇ, ਜਿਨ੍ਹਾਂ ਨੇ ਕਰਨਾ ਉਹਨਾਂ ਨੇ ਤਾਂ ਇਸ ਪਾਸੇ ਨੂੰ ਆਉਣਾ ਹੀ ਨਹੀਂ। ਲੇਕਿਨ ਕੁਝ ਲੋਕ ਨਾ ਜੀ ਇਸ ਗੱਲ ਤੋਂ ਬੜਾ ਸ਼ਰਮਾਰੇ ਸੀਗੇ ਵੀ ਜੇ ਸਾਈਕਲ ਲੈ ਲਈ ਨਾ ਤੇ ਬੰਦਿਆਂ ਨੇ ਕਹਿਣਾ ਵੀ ਉਹ ਹੁਣ ਬਣ ਗਿਆ ਬਹਾਨਾ। ਹੁਣ ਮੈਂ ਉੱਥੋਂ ਆ ਰਿਹਾ ਸੀ, ਮੈਨੂੰ ਰੌਰ ਫਰਮਾਨ ਸਾਡਾ ਵੀਰ ਦੁਕਾਨ ਆਉਂਦੀ, ਉਹਨੇ ਮੈਨੂੰ ਆਵਾਜ਼ ਮਾਰੀ, ਸੱਦਿਆ, ਹੋਰ ਵੀ ਬੰਦਿਆਂ ਨੇ ਮੈਨੂੰ ਇੰਝ ਕਰਕੇ ਦੇਖਿਆ ਵੀ ਇਹ ਸਾਈਕਲ ਤੇ ਜਾ ਰਿਹਾ ਹੈ, ਤੇ ਉਹ ਮੈਨੂੰ ਕਹਿਣ ਲੱਗੇ ਵੀ ਬੜੀ ਸੋਹਣੀ ਗੱਲ ਕੀਤੀ। ਉਹਨੇ ਕਿਹਾ ਯਾਰ ਕਾਸ਼ ਸਾਡੀ ਅਸੈਂਬਲੀਆਂ 'ਚ ਵੀ ਲੋਕ ਸਾਈਕਲ ਲੈ ਕੇ ਟੁਰਨ, ਉੱਥੇ ਸਾਈਕਲਾਂ ਤੇ ਜਾਣ ਤੇ ਗੱਲ ਬਣਨੀ ਹੈ। ਤੇ ਗੱਲ ਵੀ ਠੀਕ ਹੈਗੀ ਹੈ ਜੀ। ਤੇ ਮੇਰਾ ਖਿਆਲ ਵੀਡੀਓ ਵਾਵਾ ਲੰਬੀ ਹੋ ਗਈ ਹੈ, ਵਲਾਗ ਪੂਰਾ ਹੋ ਗਿਆ। ਸਾਈਕਲ ਤੇ ਤੁਸੀਂ ਜਨਾਬ ਜੀ ਅੱਜ ਪੂਰਾ ਹਰਕੁਲੇਸ ਤੇ ਰੈਲੇ ਤੇ ਫਿਲਿਪਸ ਤੇ ਰਾਣਾ ਸਾਹਿਬ ਫਿਰ ਸੋਹਰਾਬ ਤੇ ਇਹ ਗੱਲੇ ਬਾਅਦ ਦੇ ਆਹੋ ਜੀ, ਇਹ ਬਾਅਦ 'ਚ ਫਿਰ ਆਏ ਫਿਰ ਉਸ ਤੋਂ ਬਾਅਦ ਫਿਰ ਚਾਈਨਾ ਦੇ ਸਾਈਕਲ ਆ ਗਏ। ਚਾਈਨਾ ਤਾਂ ਨਾਲ ਟੁਰਿਆ ਹੀ ਰਿਹਾ ਸਭ, ਕੋਈ ਬੰਦਾ ਉਹ ਵੀ ਕੋਈ ਬੰਦਾ ਲੈਂਦਾ ਹੁੰਦਾ, ਉਸ ਤੋਂ ਮਹਿੰਗਾ ਹੁੰਦਾ ਸੀ ਥੋੜਾ ਜਿਹਾ। ਪਰ ਹੁਣ ਜੀ ਸਾਡੇ ਇੱਥੇ ਦੀ ਕੀਮਤਾਂ ਤਾਂ ਬਹੁਤ ਵੱਧ ਗਈਆਂ ਹੋਈਆਂ। ਅੱਛਾ ਹੁਣ ਜਿਹੜੇ ਸਾਈਕਲ ਆ ਨਾ, ਆਮ ਸਾਈਕਲ ਮੇਰਾ ਇੱਕ ਰਫ ਜਿਹਾ ਅੰਦਾਜ਼ਾ ਵਾ ਕਿ 30,000 ਤੋਂ ਉੱਪਰ ਹੀ ਹੋਣਾ, ਯਾਨੀ ਕਿ ਹਾਲੇ ਕਿ ਮੋਟਰਸਾਈਕਲ ਜਿਹੜਾ ਮਾੜਾ ਜਾ ਨਾ ਕੋਈ 20,000 ਦੇ ਨੇੜੇ ਆ ਜਾਂਦਾ। ਜਿਸ ਤਰ੍ਹਾਂ ਨਲਕਾ ਮਹਿੰਗਾ ਵਾ, ਮੋਟਰ ਜਿਹੜੀ ਹੈ ਨਾ ਸਸਤੀ ਆ। ਤੇ ਇਸ ਤਰ੍ਹਾਂ ਅਗਰ ਪੁੜਾਂ ਵਾਲੀ ਠੀਕ ਹੋ ਗਿਆ। ਮੈਂ ਪਿਛਲੇ ਦਿਨੋਂ ਲਾਲਟੈਨ ਲੱਭੀ ਆ, ਜਰਾ ਸਾਫ਼ ਸੂਫ ਕਰਨੀ ਹੈ, ਕੱਲ ਇੱਥੇ ਲਾਵਾਂਗੇ ਕੋਠੇ। ਹਾਂ ਤੇ ਉਹਨੂੰ ਸਾਫ਼ ਸੂਫ ਕਰਕੇ ਨਾ ਉਹ ਲਾਵਾਂਗੇ। ਫਿਰ ਉਹਦੇ ਜਿਸ ਤਰ੍ਹਾਂ ਲਾਲਟੈਨ ਨੂੰ ਕਿਸ ਤਰ੍ਹਾਂ ਰਗੜ ਕੇ ਸਾਫ਼ ਕਰੀਦਾ ਸੀ ਤੇ ਰੋਜ਼ਾਨਾ ਜਿਹੜਾ ਓਏ ਹੈ ਕਿਵੇਂ ਉਹਦੇ 'ਚ ਬੱਤੀ ਪਾਈ ਦੀ ਸੀ, ਉਹ ਵੀ ਜੀ ਤੁਹਾਨੂੰ ਸਾਰਾ ਕੁਝ ਦੱਸਾਂਗੇ। ਲਓ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਸਾਡਾ ਤੇ ਤੁਹਾਡਾ ਸਾਥ ਸੀਗਾ ਇੱਥੇ ਤੱਕ ਹੀ। ਹੁਣ ਤੁਸੀਂ ਰਾਣਾ ਅਸਲਮ ਖਾਨ ਵਕਾਰ ਤੇ ਰਾਣਾ ਖਾਲਦ ਮਕਬੂਲ ਨੂੰ ਜੀ ਦੇ ਦਿਓ ਇਜਾਜ਼ਤ। ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ। ਦੁਆਵਾਂ ਦੇ ਵਿੱਚ ਯਾਦ ਰੱਖਿਓ ਜੀ। ਲਵ ਯੂ ਹੋ ਗਿਆ ਜੀ, ਰੱਬ ਰੱਬ।